ਚਾਉਕੇ ਪਿੰਡ ਦੀ ਜਸ਼ਨਦੀਪ ਕੌਰ ਸੀ ਜਿਸ ਦੀ ਮੌਤ ਹੋਈ ਸੀ ਤੇ ਵਿਦਿਆਰਥਣ ਦੀ ਤਰਫ ਤੋਂ ਉਹਨਾਂ ਦੀ ਹਮਾਇਤ ਕਰਨ ਵਾਸਤੇ ਪੂਰਾ ਪਿੰਡ ਚੱਲ ਕੇ ਇਸ ਧਰਨੇ ਦੇ ਵਿੱਚ ਇਸ ਪ੍ਰਦਰਸ਼ਨ ਦੇ ਵਿੱਚ ਪੁੱਜਾ ਏ। ਬਿਲਕੁਲ ਜੀ, ਬਹੁਤ ਲਾਇਕ ਧੀ ਸੀਗੀ ਇਹ, ਸਾਡੀ ਧੀਆਂ ਦੇ ਥਾਂ ਤੇ ਲੱਗਦੀ ਹੈ ਤੇ ਗੁਰਬਾਣੀ ਵੀ ਜਪਦੀ ਸੀਗੀ। ਨਗਰ ਕੀਰਤਨ ਦੇ ਵਿੱਚ ਉਹਨੂੰ ਪੜ੍ਹਾਉਣ ਦੇ ਲਈ ਪਰਿਵਾਰ ਦਰਮਿਆਨਾ, ਜਿਵੇਂ ਆਪਾਂ ਨੂੰ ਪਤਾ ਹੀ ਹੈ ਛੋਟੇ ਜ਼ਿਮੀਂਦਾਰਾਂ ਦੇ ਕਿੰਨੇ ਕੁ ਹਾਲਾਤ ਚੰਗੇ ਹੈਗੇ, ਮਾਇਆ ਪੱਖੋਂ ਵੀ ਤੰਗੀ ਤੋਸੀ ਸੀਗੀ, ਪਰ ਉਹਨਾਂ ਨੇ ਫਿਰ ਵੀ ਆਪਣੇ ਬੱਚੇ ਨੂੰ ਇੱਥੇ ਜੁਨੀ ਦੇ ਵਿੱਚ ਐਡਮਿਸ਼ਨ ਕਰਵਾਈ। ਫੀਸਾਂ ਭਰੀਆਂ, ਫੀਸਾਂ ਭਰਨੀਆਂ ਤਾਂ ਬਹੁਤ ਔਖੀਆਂ ਹੋ ਜਾਂਦੀਆਂ, ਆਉਣਾ ਜਾਣਾ, ਕਿਰਾਇਆ, ਹੋਸਟਲਾਂ ਦੀਆਂ ਹੋਰ ਖਰਚੇ, ਹੈ ਨਾ, ਕਿਤਨਾ ਔਖਾ ਹੋ ਜਾਂਦਾ ਵੱਡੇ ਵੱਡੇ ਘਰਾਂ ਨੂੰ ਵੀ, ਤੇ ਇੱਕ ਦਰਮਿਆਨੇ ਪਰਿਵਾਰਾਂ ਨੂੰ ਤਾਂ ਉਦੋਂ ਵੀ ਔਖਾ ਹੋ ਜਾਂਦਾ ਹੈਗਾ। ਉਹ ਜਿਹੜੀ BA ਕਰ ਰਹੀ ਸੀ ਉਹ 5 ਲੈਂਗੁਏਜ ਕਹਿੰਦੇ ਹੁੰਦੇ ਹੈਗੇ, 5 ਭਾਸ਼ਾਵਾਂ ਦੇ ਵਿੱਚ ਕਰ ਰਹੀ ਸੀਗੀ, ਵੱਖ ਵੱਖਰੀਆਂ 5 ਭਾਸ਼ਾਵਾਂ ਸੀਗੀਆਂ ਉਹਨੇ ਚੁਣੀਆਂ ਹੋਈਆਂ, ਉਹਨਾਂ ਦਾ ਉਹ ਗਿਆਨ ਪ੍ਰਾਪਤ ਕਰ ਰਹੀ ਸੀ ਇੱਥੇ। ਜਦੋਂ ਇਸ ਤਰ੍ਹਾਂ ਦੇ ਨਾਲ ਤੁਹਾਡੀ ਇਸ ਜਸ਼ਨਦੀਪ ਕੌਰ ਬੱਚੀ ਦੀ ਮੌਤ ਹੋਈ ਹੈ ਤੇ ਕੀ ਲੱਗਦਾ ਉਸ ਤੋਂ ਬਾਅਦ ਜਿਹੜੇ ਪਿੰਡ ਦਾ ਜਾਂ ਤੁਹਾਡੇ ਇਲਾਕੇ ਵਾਲਿਆਂ ਦਾ ਨਜ਼ਰੀਆ ਹੈ ਉਹ ਕਿਸ ਤਰ੍ਹਾਂ ਦਾ ਹੈ ਕਾਲਜਾਂ ਯੂਨੀਵਰਸਿਟੀਆਂ ਨੂੰ ਲੈ ਕੇ? ਪਰੰਤੂ ਇਹ ਜਿਹੀ ਜਦੋਂ ਘਟਨਾ ਹੋ ਜੇ ਜਿੱਥੇ ਕਿ ਇੱਕ ਵਿਸ਼ਵਾਸ ਕਰਕੇ ਟੀਚਰ ਇੱਕ ਭਗਵਾਨ ਦਾ ਔਰ ਪਿਤਾ ਮਾਤਾ ਪਿਤਾ ਦਾ ਸਰੂਪ ਹੁੰਦੇ ਹਨ, ਉਹ ਦੂਸਰੀ ਸਿੱਖਿਆ ਜਿਹੜੀ ਮਾਂ ਪਿਓ ਤੋਂ ਬਾਅਦ ਉਹ ਇੱਕ ਅਧਿਆਪਕ ਨੇ ਦੇਣੀ ਹੁੰਦੀ ਹੈ, ਤੇ ਜਦੋਂ ਉਸ ਵਿੱਦਿਆ ਦੇ ਮੰਦਿਰ ਦੇ ਵਿੱਚ ਇਹੋ ਜਿਹਾ ਵਰਤਾਰਾ ਬੱਚਿਆਂ ਦੇ ਨਾਲ ਹੋਊਗਾ ਤੇ ਕਿਹੜਾ, ਹੈ ਨਾ, ਆਪਣੀ ਧੀ ਨੂੰ ਜਾਂ ਆਪਣੇ ਲੜਕੇ ਨੂੰ ਵੀ ਪੜ੍ਹਾਉਣ ਕਿਹੜਾ ਤੁਰੂਗਾ। ਯੂਨੀਵਰਸਿਟੀ ਨੂੰ ਇੱਕ ਮੰਦਿਰ ਕਿਹਾ ਜਾਂਦਾ, ਹੈ ਨਾ, ਮੰਦਿਰ ਦੇ ਵਿੱਚ ਬਿਨਾਂ ਭੇਦਭਾਵ ਤੋਂ ਆਪਾਂ ਕਿਤੇ ਵੀ ਧਾਰਮਿਕ ਸਥਾਨ 'ਤੇ, ਹੈ ਨਾ, ਵਿਚਰਦੇ ਹੈਗੇ, ਉੱਥੇ ਸਿੱਖਿਆ ਵੰਡੀ ਜਾਂਦੀ ਹੈ, ਗਿਆਨ ਵੰਡਿਆ ਜਾਂਦਾ। ਪਰੰਤੂ ਇੱਥੇ ਦਾ ਨਜ਼ਰੀਆ ਹੀ ਹੋਰ ਬਣਿਆ ਹੋਇਆ ਗਾ, ਤੇ ਪੂਰੇ ਪ੍ਰੋਫੈਸਰਾਂ ਵੱਲੋਂ ਜਾਂ ਆਪਾਂ ਕਹਿ ਲਈਏ ਵੀ ਜਿਹੜਾ ਇਹਨਾਂ ਦਾ ਮੈਨੇਜਮੈਂਟ ਹੈਗੀ, ਉਹਨਾਂ ਨੇ ਇਸ ਚੀਜ਼ ਨੂੰ ਖਾਲਿਸਤਾਨ ਵੱਲ ਨੂੰ ਜੋੜ ਦਿੱਤਾ। ਇਹ ਕੋਈ ਤੁਕ ਬਣਦੀ ਹੈਗੀ, ਐਸੀ ਤਾਂ ਕੋਈ ਘਟਨਾ ਹੀ ਨਹੀਂ ਘਟੀ ਗਈ ਆਪਾਂ ਜਿਹਨੂੰ ਇਹਨੂੰ ਕਿ ਮਤਲਬ ਕਿ ਧਾਰਮਿਕ ਤੌਰ 'ਤੇ ਲੈ ਚੱਲੀਏ। ਬਾਕੀ ਉਹ ਵੀ ਇੱਕ ਸਿੱਖਾਂ ਦਾ ਹੀ ਹੈਗਾ, ਸਰਜੀਤ ਸਿੰਘ ਵੀ, ਉਸ ਨੂੰ ਤਾਂ ਇਹ ਜਮੇ ਹੀ ਸ਼ਰਮ ਮੰਨਣੀ ਚਾਹੀਦੀ ਇਹੋ ਜਿਹੀ ਗੱਲ ਕਰਦੇ ਨੂੰ। ਤੇ ਪੂਰੀ ਜਿਹੜੀ ਯੂਨੀਵਰਸਿਟੀ ਹੈ ਇਹਨਾਂ ਦਾ ਪੂਰੀ ਮਿਲੀ ਭੁਗਤ ਹੈ। ਇਹ ਸਾਰੀ ਯੂਨੀਵਰਸਿਟੀ ਮੈਨੇਜਮੈਂਟ ਕਦੇ ਵੀ ਕਿਸੇ ਵੀ ਬੱਚੇ ਨੂੰ ਉਹਨਾਂ ਦੇ ਖਿਲਾਫ ਨਹੀਂ ਸੀ ਜਾਣ ਦਿੰਦੀ। TV 84 ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ ਸਵਰਾਜ। ਜੇ ਗੱਲ ਕੀਤੀ ਜਾਵੇ ਤਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਖੜੇ ਆ। ਇਸੇ ਯੂਨੀਵਰਸਿਟੀ ਦਾ ਮਸਲਾ ਉੱਭਰ ਕੇ ਆਇਆ ਇੱਕ ਬੱਚੀ ਜਸ਼ਨਦੀਪ ਕੌਰ ਦੀ ਮੌਤ ਤੋਂ ਬਾਅਦ, ਕਿਉਂਕਿ ਇਹ ਉਹੀ ਵਰਲਡ ਫੇਮਸ ਯੂਨੀਵਰਸਿਟੀ ਹੈ ਜਿਸ ਯੂਨੀਵਰਸਿਟੀ ਦੇ ਵਿੱਚ ਦੁਨੀਆ ਭਰ ਤੋਂ ਜਿਹੜੇ ਵਿਦਿਆਰਥੀ ਨੇ ਉਹ ਐਜੂਕੇਸ਼ਨ ਲੈਣ ਵਾਸਤੇ ਆਉਂਦੇ ਨੇ। ਤੇ ਇਸੇ ਦੇ ਮੱਦੇਨਜ਼ਰ ਕੁਝ ਦਿਨ ਪਹਿਲਾਂ ਬੱਚੀ ਇਸ ਸੰਸਾਰ ਨੂੰ ਅਲਵਿਦਾ ਕਹਿ ਗਈ ਹੈ ਤੇ ਵਿਦਿਆਰਥੀਆਂ ਦੇ ਵੱਲੋਂ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਸ ਯੂਨੀਵਰਸਿਟੀ ਦੇ ਮੁੱਖ ਦਰਵਾਜ਼ੇ ਦੇ ਉੱਪਰ। ਤੇ ਚਾਉਕੇ ਪਿੰਡ ਦੀ ਜਸ਼ਨਦੀਪ ਕੌਰ ਸੀ ਜਿਸ ਦੀ ਮੌਤ ਹੋਈ ਸੀ ਤੇ ਵਿਦਿਆਰਥਣ ਦੀ ਤਰਫ ਤੋਂ ਉਹਨਾਂ ਦੀ ਹਮਾਇਤ ਕਰਨ ਵਾਸਤੇ ਪੂਰਾ ਪਿੰਡ ਚੱਲ ਕੇ ਇਸ ਧਰਨੇ ਦੇ ਵਿੱਚ ਇਸ ਪ੍ਰਦਰਸ਼ਨ ਦੇ ਵਿੱਚ ਪੁੱਜਾ ਏ। ਤੇ ਅਸੀਂ ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਾਬਾ ਜੀ ਕੀ ਨਾਮ ਹੈ ਜੀ ਤੁਹਾਡਾ? ਸ਼ੁਭ ਨਾਮ ਸਾਡਾ ਲਾਡੀ ਸਿੰਘ ਹੈ ਜੀ। ਤੁਸੀਂ ਜਿੰਨੇ ਵੀ ਪਤਵੰਤੇ ਆਏ ਹੋ ਸਾਰੇ ਚਾਉਕੇ ਪਿੰਡ ਦੇ ਰਹਿਣ ਵਾਲੇ ਹੋ ਜੀ? ਬਿਲਕੁਲ ਜੀ, ਬਿਲਕੁਲ, ਹਾਂਜੀ। ਸਾਰੀ ਨਗਰ ਤੋਂ ਸੰਗਤ ਪਹੁੰਚੀ ਹੈ ਜੀ ਇਸ ਬੇਟੀ ਦੇ ਦੁੱਖ ਦਰਦ ਨੂੰ ਵਡਾਉਣ ਦੇ ਲਈ ਔਰ ਜਿਹੜੇ ਇਨਸਾਫ ਦੀ ਮੰਗ ਦੇ ਲਈ। ਜਿਸ ਤਰੀਕੇ ਦੇ ਨਾਲ ਬੱਚੀ ਦੀ ਮੌਤ ਹੋਈ ਹੈ, ਕਿਉਂਕਿ ਮੌਤ ਤੇ ਕਹਿ ਸਕਦੇ ਹਾਂ ਕਿ ਬੜੀ ਇੱਕ ਮੰਦਭਾਗੀ ਜਿਹੜਾ ਇੱਕ ਮੌਤ ਹੋਣ ਦਾ ਦੁਖਾਂਤ ਸਾਹਮਣੇ ਆਇਆ ਹੈ। ਕੀ ਲੱਗਦਾ ਹੈ ਜੀ, ਜਿਸ ਤਰੀਕੇ ਦੇ ਨਾਲ ਪਰਿਵਾਰ ਦੇ ਸੰਪਰਕ ਦੇ ਵਿੱਚ ਰਹਿੰਦੇ ਹੋ, ਬੱਚੀ ਦੇ ਨਾਲ ਵੀ ਤੁਹਾਡੀ ਨੇੜਤਾ ਹੋਏਗੀ, ਆਮ ਕਰਕੇ ਬੱਚੇ ਬੱਚੀਆਂ ਦੇ ਨਾਲ ਗੱਲਬਾਤ ਹੁੰਦੀ ਹੈ ਕਿਉਂਕਿ ਬਚਪਨ ਤੋਂ ਉਸੇ ਪਿੰਡ ਦੇ ਵਿੱਚ ਪਲੀ ਹੈ, ਕਿਵੇਂ ਦੇਖਦੇ ਹੋ ਜੀ ਸਮੁੱਚੀ ਸਾਰੇ ਘਟਨਾਕ੍ਰਮ ਨੂੰ? ਬਿਲਕੁਲ ਜੀ, ਬਹੁਤ ਲਾਇਕ ਧੀ ਸੀਗੀ ਇਹ, ਸਾਡੀ ਧੀਆਂ ਦੇ ਥਾਂ ਤੇ ਲੱਗਦੀ ਹੈ ਤੇ ਗੁਰਬਾਣੀ ਵੀ ਜਪਦੀ ਸੀਗੀ। ਨਗਰ ਕੀਰਤਨ ਦੇ ਵਿੱਚ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਸਾਰਾ ਦਿਨ ਵਿਚਰਨਾ, ਸ਼ਾਮ ਤੱਕ ਖੜੀ ਲੱਤ ਰਹਿਣਾ, ਹੈ ਨਾ, ਕੁਛ ਸਕਣਾ ਸਿਖਾਉਣਾ ਨਹੀਂ ਹੈਗਾ। ਜਿਵੇਂ ਕਿ 5 ਪਿਆਰਿਆਂ ਦੀ ਮਰਿਆਦਾ ਹੁੰਦੀ ਹੈ ਉਸੇ ਤਰ੍ਹਾਂ ਹੀ ਆਪਣੀ ਉਹ ਜਿਹੜੀ ਸੇਵਾ ਨਿਭਾਉਂਦੀ ਸੀਗੀ, ਹੈ ਨਾ। ਤੇ ਪਰਿਵਾਰ ਨੇ ਉਹਨੂੰ ਪੜ੍ਹਾਉਣ ਦੇ ਲਈ, ਪਰਿਵਾਰ ਦਰਮਿਆਨਾ, ਜਿਵੇਂ ਆਪਾਂ ਨੂੰ ਪਤਾ ਹੀ ਹੈ ਛੋਟੇ ਜ਼ਿਮੀਂਦਾਰਾਂ ਦੇ ਕਿੰਨੇ ਕੁ ਹਾਲਾਤ ਚੰਗੇ ਹੈਗੇ, ਤੇ ਮਾਇਆ ਪੱਖੋਂ ਵੀ ਤੰਗੀ ਤੋਸੀ ਸੀਗੀ, ਪਰ ਉਹਨਾਂ ਨੇ ਫਿਰ ਵੀ ਆਪਣੇ ਬੱਚੇ ਨੂੰ ਇੱਥੇ ਜੁਨੀ ਦੇ ਵਿੱਚ ਐਡਮਿਸ਼ਨ ਕਰਵਾਈ, ਫੀਸਾਂ ਭਰੀਆਂ, ਤੇ ਉਹਦੇ ਚੰਗੇ ਕਰੈਕਟਰ ਦੇ ਲਈ, ਉਹਦੇ ਲਈ, ਹੈ ਨਾ, ਮਾਂ ਪਿਓ ਜੋ ਕਰਦਾ ਉਹਨਾਂ ਨੇ ਕਾਰਜ ਕੀਤੇ। ਜਸ਼ਨਦੀਪ ਕੌਰ ਦੇ ਜਿਹੜੇ ਪਿਤਾ ਜੀ ਨੇ ਉਹ ਕੀ ਖੇਤੀਬਾੜੀ ਕਰਦੇ ਆ ਜਾਂ ਮਜ਼ਦੂਰੀ ਕਰਦੇ? ਹਾਂਜੀ, ਉਹ ਖੇਤੀ ਕਰਦੇ ਜੀ, ਖੇਤੀ ਕਰਦੇ ਹੈਗੇ, ਤੇ ਆਪਦਾ ਬਸ ਉਹਨਾਂ ਦਾ ਗੁਜ਼ਰ ਬਸਰ ਵਾਲਾ ਆਪਾਂ ਕਹਿ ਸਕਦੇ ਹੈਗੇ ਮਾਹੌਲ ਹੈਗਾ। ਆਰਥਿਕ ਹਾਲਾਤ ਕਿਸ ਤਰ੍ਹਾਂ ਦੇ ਪਰਿਵਾਰ ਦੇ? ਆਰਥਿਕ ਹਾਲਾਤ ਵਧੀਆ, ਵੈਸੇ ਮਤਲਬ ਕਿ ਨੋਰਮਲ ਨੇਗੇ, ਆਪਾਂ ਦਰਮਿਆਨੇ ਕਹਿ ਸਕਦੇ ਹੈਗੇ, ਹੈ ਨਾ। ਤੇ ਮਤਲਬ ਕਿ ਪੂਰੇ ਹੀ ਫੀਸਾਂ ਭਰਨੀਆਂ ਤਾਂ ਬਹੁਤ ਔਖੀਆਂ ਹੋ ਜਾਂਦੀਆਂ, ਆਉਣਾ ਜਾਣਾ, ਕਿਰਾਇਆ, ਹੋਸਟਲਾਂ ਦੀਆਂ ਹੋਰ ਖਰਚੇ, ਹੈ ਨਾ, ਕਿਤਨਾ ਔਖਾ ਹੋ ਜਾਂਦਾ ਵੱਡੇ ਵੱਡੇ ਘਰਾਂ ਨੂੰ ਵੀ, ਤੇ ਇੱਕ ਦਰਮਿਆਨੇ ਪਰਿਵਾਰਾਂ ਨੂੰ ਤਾਂ ਉਦੋਂ ਵੀ ਔਖਾ ਹੋ ਜਾਂਦਾ ਹੈਗਾ।
ਬੱਚੀ ਤੇ ਬਹੁਤ ਲਾਇਕ ਸੀ, ਜਿਸ ਤਰੀਕੇ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਬੱਚੀ ਨੂੰ ਅਵਾਰਡ ਦਿੱਤਾ ਜਾਂਦਾ ਹੈ, ਸਨਮਾਨਿਤ ਕੀਤਾ ਜਾਂਦਾ ਹੈ। ਬਿਲਕੁਲ ਹਾਂਜੀ ਬਾਈ ਜੀ, ਉਹਨਾਂ ਬੱਚੀ ਬਹੁਤ ਲਾਇਕ ਸੀਗੀ। ਉਹ ਜਿਹੜੀ ਬੀਏ ਕਰ ਰਹੀ ਸੀ, ਉਹ 5 ਲੈਂਗੁਏਜ ਕਹਿੰਦੇ ਹੁੰਦੇ ਹੈਗੇ, 5 ਭਾਸ਼ਾਵਾਂ ਦੇ ਵਿੱਚ ਕਰ ਰਹੀ ਸੀਗੀ। ਵੱਖ ਵੱਖਰੀਆਂ 5 ਭਾਸ਼ਾਵਾਂ ਸੀਗੀਆਂ ਉਹਨੇ ਚੁਣੀਆਂ ਹੋਈਆਂ, ਉਹਨਾਂ ਦਾ ਉਹ ਗਿਆਨ ਪ੍ਰਾਪਤ ਕਰ ਰਹੀ ਸੀ ਇੱਥੇ। ਜਿਵੇਂ ਕਿ ਯੂਨੀਵਰਸਿਟੀ ਨੂੰ ਇੱਕ ਮੰਦਿਰ ਕਿਹਾ ਜਾਂਦਾ ਹੈ ਨਾ, ਮੰਦਿਰ ਦੇ ਵਿੱਚ ਬਿਨਾਂ ਭੇਦਭਾਵ ਤੋਂ ਆਪਾਂ ਕਿਤੇ ਵੀ ਧਾਰਮਿਕ ਸਥਾਨ 'ਤੇ ਹੈ ਨਾ ਵਿਚਰਦੇ ਹੈਗੇ, ਉੱਥੇ ਸਿੱਖਿਆ ਵੰਡੀ ਜਾਂਦੀ ਹੈ, ਗਿਆਨ ਵੰਡਿਆ ਜਾਂਦਾ। ਪਰੰਤੂ ਇੱਥੇ ਤਾਂ ਨਜ਼ਰ ਹੀ ਹੋਰ ਬਣਿਆ ਹੋਇਆ ਗਾ। ਇੱਥੇ ਤਾਂ ਉਹ ਚਲੋ ਆਪਸੀ ਝੜਪ ਹੋ ਗਈ, ਪਰੰਤੂ ਉਹਨੂੰ ਨਕਸ਼ਾ ਦਿੱਤਾ ਜਾ ਰਿਹਾ ਇੱਕ ਯੂਨੀਵਰਸਿਟੀ ਦੇ ਪੂਰੇ ਪ੍ਰੋਫੈਸਰਾਂ ਵੱਲੋਂ, ਜਾਂ ਆਪਾਂ ਕਹਿ ਲਈਏ ਵੀ ਜਿਹੜਾ ਇਹਨਾਂ ਦਾ ਮੈਨੇਜਮੈਂਟ ਹੈਗੀ, ਉਹਨਾਂ ਨੇ ਇਸ ਚੀਜ਼ ਨੂੰ ਖਾਲਿਸਤਾਨ ਵੱਲ ਨੂੰ ਜੋੜ ਦਿੱਤਾ। ਇਹ ਕੋਈ ਤੁਕ ਬਣਦੀ ਹੈਗੀ, ਕੋਈ ਰੋਸ ਨਹੀਂ, ਕੋਈ ਮੁਜ਼ਾਹਰਾ ਨਹੀਂ, ਕੋਈ ਜਥੇਬੰਦੀਆਂ ਨਹੀਂ ਆਈਆਂ, ਕੁਛ ਮਤਲਬ ਕਿ ਐਸੀ ਤਾਂ ਕੋਈ ਘਟਨਾ ਹੀ ਨਹੀਂ ਘਟੀ ਗਈ ਆਪਾਂ ਇਹਨੂੰ ਕਿ ਮਤਲਬ ਕਿ ਧਾਰਮਿਕ ਤੌਰ 'ਤੇ ਲੈ ਚੱਲੀਏ। ਬਾਕੀ ਉਹ ਵੀ ਇੱਕ ਸਿੱਖਾਂ ਦਾ ਹੀ ਹੈਗਾ, ਸਰਜੀਤ ਸਿੰਘ ਵੀ, ਉਸ ਨੂੰ ਤਾਂ ਇਹ ਜਮੇ ਹੀ ਸ਼ਰਮ ਮੰਨਣੀ ਚਾਹੀਦੀ ਇਹੋ ਜਿਹੀ ਗੱਲ ਕਰਦੇ ਨੂੰ। ਅਤੇ ਪੂਰੀ ਜਿਹੜੀ ਯੂਨੀਵਰਸਿਟੀ ਹੈ, ਇਹਨਾਂ ਦਾ ਪੂਰੀ ਮਿਲੀ ਭੁਗਤ ਹੈ। ਇਹ ਸਾਰੀ ਯੂਨੀਵਰਸਿਟੀ ਮੈਨੇਜਮੈਂਟ ਕਦੇ ਵੀ ਕਿਸੇ ਵੀ ਬੱਚੇ ਨੂੰ ਉਹਨਾਂ ਦੇ ਖਿਲਾਫ ਨਹੀਂ ਸੀ ਜਾਣ ਦਿੰਦੀ। ਇੱਥੇ ਬੱਚਿਆਂ ਨਾਲ ਅਸੀਂ ਹੋਰ ਵੀ ਮਿਲੇ ਹੈਗੇ, ਸਾਡੇ ਆਪ ਦੀ ਉਮਰ ਦੇ ਵੀ ਹੈਗੇ, ਜਿਨ੍ਹਾਂ ਨੇ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਇਹਦੀਆਂ ਕੰਪਲੇਂਟਾਂ ਆਉਂਦੀਆਂ ਸੀ। ਅਤੇ ਬੱਚੇ ਕੀ ਕਰਦੇ, ਲਿਖਤੀ ਰੂਪ ਦੇ ਵਿੱਚ ਉਹਨਾਂ ਤੋਂ ਲਿਖਾ ਲੈਣਾ, ਅਤੇ ਬਾਅਦ ਦੇ ਵਿੱਚ ਉਹਨਾਂ ਦੇ ਘਰਦਿਆਂ ਨੂੰ ਟੌਰਚਰ ਕਰਨਾ ਕਿ ਤੁਹਾਡਾ ਬੱਚਾ ਇਸ ਤਰ੍ਹਾਂ ਕਰਦਾ ਗਾ, ਇਹਨੂੰ ਪੜ੍ਹਾਈ ਵੱਲ ਨਹੀਂ ਧਿਆਨ ਹੈ, ਇਹਦਾ ਇਸ ਤਰ੍ਹਾਂ ਨਹੀਂ। ਉਹ ਮਤਲਬ ਕਿ ਉਹਨਾਂ ਨੂੰ ਅੱਜ ਵੀ ਟੌਰਚਰ ਕੀਤਾ ਗਿਆ। ਅੱਜ ਵੀ ਜਿਹੜੇ ਕਿ ਧਰਨੇ ਦੇ ਵਿੱਚ ਇੱਥੇ ਵੱਡੀ ਗਿਣਤੀ ਦੇ ਵਿੱਚ ਸਟੂਡੈਂਟ ਪਹੁੰਚ ਰਹੇ ਸੀ, ਉਹਨਾਂ ਦਾ ਬਿਸਤਰਾ ਬੰਨ੍ਹ ਕੇ ਉਹਨਾਂ ਨੂੰ ਘਰੇ ਵੀ ਤੁਰਿਆ ਗਿਆ। ਬਾਬਾ ਜੀ, ਜਿਸ ਪਿੰਡ ਦੇ ਨਾਲ ਤੁਸੀਂ ਸੰਬੰਧਿਤ ਹੋ, ਜਿਸ ਪਿੰਡ ਦੀ ਜਸ਼ਨਦੀਪ ਕੌਰ ਸੀ, ਉੱਥੋਂ ਦੇ ਤੁਸੀਂ ਰਹਿਣ ਵਾਲੇ ਹੋ, ਕੀ ਲੱਗਦਾ ਕਿ ਜਿਵੇਂ ਤੁਹਾਡੀ ਇਸ ਬੱਚੀ ਦੀ ਜਾਣ ਗਈ ਹੈ, ਇਸ ਤੋਂ ਬਾਅਦ ਜਿਹੜੇ ਪਿੰਡਾਂ ਵਾਲੇ ਲੋਕ ਹੁੰਦੇ ਨੇ ਸਾਦਗੀ ਭਰੇ ਹੁੰਦੇ ਨੇ, ਤੁਸੀਂ ਵੀ ਆਪਣੇ ਬੱਚਿਆਂ ਨੂੰ ਯੂਨੀਵਰਸਿਟੀ ਕਾਲਜਾਂ ਦੇ ਵਿੱਚ ਭੇਜਣ ਵਾਸਤੇ, ਅੱਗੇ ਵਧਣ ਵਾਸਤੇ, ਜਿਹੜਾ ਜ਼ਿੰਦਗੀ ਦਾ ਟੀਚਾ ਹੈ ਉਹਦੇ ਵੱਲ ਨੂੰ ਵਧਣ ਵਾਸਤੇ ਬੱਚਿਆਂ ਨੂੰ ਪ੍ਰੇਰ ਰਹੇ ਹੋਵੋਗੇ। ਜਦੋਂ ਇਸ ਤਰ੍ਹਾਂ ਦੇ ਨਾਲ ਤੁਹਾਡੀ ਇਸ ਜਸ਼ਨਦੀਪ ਕੌਰ ਬੱਚੀ ਦੀ ਮੌਤ ਹੋਈ ਹੈ, ਤੇ ਕੀ ਲੱਗਦਾ ਉਸ ਤੋਂ ਬਾਅਦ ਜਿਹੜੇ ਪਿੰਡ ਦਾ ਜਾਂ ਤੁਹਾਡੇ ਇਲਾਕੇ ਵਾਲਿਆਂ ਦਾ ਨਜ਼ਰੀਆ ਹੈ, ਉਹ ਕਿਸ ਤਰ੍ਹਾਂ ਦਾ ਹੈ ਕਾਲਜਾਂ ਯੂਨੀਵਰਸਿਟੀਆਂ ਨੂੰ ਲੈ ਕੇ? ਕਾਲਜ ਯੂਨੀਵਰਸਿਟੀ 'ਚ ਬੰਦਾ ਭੇਜਦਾ ਬੱਚੇ ਨੂੰ, ਹੈ ਨਾ, ਇਨਸਾਨ ਹਰ ਇੱਕ ਆਪਦੇ ਮਾਪੇ ਜਿਹੜੇ ਬੱਚੇ ਲਈ, ਉਹਦੇ ਕਿਰਦਾਰ ਦੇ ਲਈ, ਉਸ ਦੇ ਭਵਿੱਖ ਦੇ ਲਈ ਕਰਦੀ ਹੈਗੇ। ਪਰੰਤੂ ਇਹੋ ਜਿਹੀ ਜਦੋਂ ਘਟਨਾ ਹੋ ਜੇ ਜਿੱਥੇ ਕਿ ਇੱਕ ਵਿਸ਼ਵਾਸ ਕਰਕੇ ਟੀਚਰ ਇੱਕ ਭਗਵਾਨ ਦਾ ਔਰ ਪਿਤਾ ਮਾਤਾ ਪਿਤਾ ਦਾ ਸਰੂਪ ਹੁੰਦੇ ਹਨ, ਉਹ ਦੂਸਰੀ ਸਿੱਖਿਆ ਜਿਹੜੀ ਮਾਂ ਪਿਓ ਤੋਂ ਬਾਅਦ ਉਹ ਇੱਕ ਅਧਿਆਪਕ ਨੇ ਦੇਣੀ ਹੁੰਦੀ ਹੈ। ਅਤੇ ਜਦੋਂ ਉਸ ਵਿੱਦਿਆ ਦੇ ਮੰਦਰ ਦੇ ਵਿੱਚ ਇਹੋ ਜਿਹਾ ਵਰਤਾਰਾ ਬੱਚਿਆਂ ਦੇ ਨਾਲ ਹੋਊਗਾ, ਤੇ ਕਿਹੜਾ ਹੈ ਨਾ ਆਪਣੀ ਧੀ ਨੂੰ ਜਾਂ ਆਪਣੇ ਲੜਕੇ ਨੂੰ ਵੀ ਪੜ੍ਹਾਉਣ ਕਿਹੜਾ ਤੁਰੂਗਾ। ਇਨਸਾਫ ਦੀ ਉਮੀਦ ਹੈ ਜੀ? ਇਨਸਾਫ ਦੀ ਉਮੀਦ ਤਾਂ, ਇਨਸਾਫ ਤਾਂ ਲੈਣਾ ਹੀ ਲੈਣਾ ਜੀ। ਇਨਸਾਫ ਤਾਂ ਧੱਕੇ ਨਾਲ ਲੈ ਲੈਣਾ ਇਹਨਾਂ ਤੋਂ ਨਹੀਂ, ਪਰ ਆਪਾਂ ਤਾਂ ਕੋਈ ਮੰਗ ਨਹੀਂ ਕਰਦੇਗੇ। ਇਨਸਾਫ ਤਾਂ ਲੈਣੀ ਹੈ ਅਤੇ ਲੈ ਕੇ ਜਾਵਾਂਗੇ। ਮਹਾਰਾਜ ਸੁੱਖ ਰੱਖੇ। ਔਰ ਉਸ ਬੱਚੀ ਦੀ ਫੋਟੋ ਵਿਖਾਵਾਂ ਤੁਹਾਨੂੰ ਮੈਂ, ਨਗਰ ਕੀਰਤਨ ਵਾਲੀ, ਹੈ ਨਾ। ਬਿਲਕੁਲ ਬਾਬਾ ਜੀ, ਤਸਵੀਰ ਵੀ ਉਹ ਸਾਂਝੀ ਕਰਨੀ ਚਾਹੁੰਦੇ ਨੇ, ਕਿਉਂਕਿ ਇਸੇ ਚੌਕੀ ਪਿੰਡ ਦੇ ਵਿੱਚ ਇਹੀ ਉਹਨਾਂ ਦੇ ਤਾਏ ਚਾਚੇ ਨੇ, ਇਹੀ ਇਲਾਕੇ ਵਾਲੇ ਲੋਕ ਨੇ, ਜਿਸ ਚੌਕੇ ਪਿੰਡ ਦੇ ਵਿੱਚ ਉਸ ਬੱਚੀ ਦਾ ਜਨਮ ਹੋਇਆ ਹੈ। ਬੱਚੀ ਨੇ ਜ਼ਿੰਦਗੀ ਦੇ, ਬਚਪਨ ਦੇ ਉਹਨਾਂ ਦਿਨਾਂ ਨੂੰ ਗੁਜ਼ਾਰਿਆ, ਕਿਉਂਕਿ ਜੇ ਸਭ ਤੋਂ ਵੱਧ ਕਿਸੇ ਮਨੁੱਖ ਦੇ ਬਾਰੇ ਜਾਣਨਾ ਹੁੰਦਾ ਤਾਂ ਕੇਵਲ ਉਹਨਾਂ ਦੇ ਪਰਿਵਾਰ ਦੇ ਕੋਲੋਂ ਜਾਣ ਸਕਦੇ ਆ, ਉਹਨਾਂ ਦੇ ਰਿਸ਼ਤੇਦਾਰ, ਉਹਨਾਂ ਦੇ ਨਾਤੇ, ਆਂਢ ਗੁਆਂਢ ਦੇ ਕੋਲੋਂ ਜਾਣਿਆ ਜਾ ਸਕਦਾ ਹੈ। ਅਤੇ ਬਿਲਕੁਲ ਇਹ ਆਂਢ ਗੁਆਂਢ ਵਾਲੇ, ਇਲਾਕੇ ਵਾਲੇ ਲੋਕ ਨੇ। ਅਤੇ ਬਾਬਾ ਜੀ ਦੇ ਨਾਲ ਗੱਲਬਾਤ ਕਰਾਂਗੇ। ਬਾਬਾ ਜੀ, ਤੇ ਮੈਸੇਜ ਕੀ ਹੈ ਜੀ ਸਮਾਜ ਦੇ ਵਿੱਚ, ਜਿਸ ਤਰੀਕੇ ਦਾ ਇਹ ਘਟਨਾਕ੍ਰਮ ਹੋਇਆ, ਇਸ ਤੋਂ ਬਾਅਦ ਸੁਨੇਹਾ ਕੀ ਹੈ ਤੁਹਾਡੇ ਵੱਲੋਂ? ਮੈਸੇਜ ਤਾਂ ਜੀ ਪੂਰੇ ਸਮਾਜ ਨੂੰ, ਪੂਰੇ ਹੀ ਕਾਇਨਾਤ ਨੂੰ ਹੈਗਾ ਵੀ ਭਾਈ ਵੱਧ ਤੋਂ ਵੱਧ ਇਸ ਤਰ੍ਹਾਂ ਦੀਆਂ ਜਿਹੜੀਆਂ ਆਪਣੇ ਬੱਚਿਆਂ ਨੂੰ ਆਪਾਂ ਪੜ੍ਹਾ ਦਿੰਦੇ ਹਾਂ, ਬਾਅਦ ਦੇ ਵਿੱਚ ਪੁੱਛਦੇ ਨਹੀਂ ਵੀ ਕੀ ਹੋਮਵਰਕ ਕੀਤਾ, ਕੀ ਤੁਹਾਡੇ ਪ੍ਰਤੀ ਤੁਹਾਡੇ ਸਟਾਫ ਦਾ ਕੀ ਵਰਤਾਰਾ ਹੈਗਾ ਗਾ। ਅਤੇ ਉਹ ਆਪਾਂ ਕੁਛ ਨਹੀਂ ਪੁੱਛ-ਗਿੱਛ ਕਰਦੇ, ਬਸ ਫੀਸਾਂ ਭਰੀਆਂ, ਮਾਇਆ ਦਾ ਹੱਲ ਕੀਤਾ, ਔਖੇ ਸੌਖੇ ਫੀਸ ਵੀ ਲਾਉਣੇ ਆ। ਅਤੇ ਜਦੋਂ ਅੱਗੇ ਜਾ ਕੇ ਬੱਚਿਆਂ ਨਾਲ ਇਹੋ ਜਿਹੀਆਂ ਗੱਲਾਂ ਹੋ ਜਾਂਦੀਆਂ, ਇਹ ਹਾਲੇ ਤਾਂ ਸੂਪੀਆਂ ਹੋਈਆਂ ਨੇ। ਆਹ ਹੁਣ ਇੱਕ ਮਤਲਬ ਕਿ ਉਹ ਭਾਂਡਾ ਫੁੱਟਿਆ ਅਤੇ ਹੈ ਨਾ, ਉੱਤੋਂ ਕਿੰਨੀਆਂ ਗੱਲਾਂ ਉੱਭਰ ਕੇ ਬਾਹਰ ਆਈਆਂ। ਕਿੰਨੇ ਬੱਚਿਆਂ ਨੇ ਦੱਸਿਆ ਵੀ ਉਹ ਕਿਸ ਤਰ੍ਹਾਂ ਦਾ ਟੌਰਚਰ ਕਰਦਾ, ਗੱਲਾਂ ਵੀ ਇੱਥੋਂ ਤੱਕ ਕਿ ਸ਼ਬਦ ਉਹ ਵਰਤ ਲੈਂਦਾ ਸੀਗਾ, ਹੈ ਨਾ, ਬੱਚਿਆਂ ਵਾਸਤੇ। ਬਿਲਕੁਲ ਦੁਖਦਾਇਕ ਪਲ ਹੈ, ਜਿੱਥੇ ਪਰਿਵਾਰ ਦੇ ਨਾਲ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ, ਉੱਥੇ ਇਨਸਾਫ ਲੈਣ ਵਾਸਤੇ ਵੀ ਹਮਾਇਤ ਕਰਦੇ ਹਾਂ। ਔਰ ਜੋ ਤੁਹਾਡਾ ਆਪਣਾ ਪ੍ਰਤੀਕਰਮ ਹੈ, ਉਹ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਣ ਦਾ ਯਤਨ ਕਰਿਓ। ਇਸ ਲੋੜਵੰਦ ਪਰਿਵਾਰ ਵਾਸਤੇ, ਇਸ ਵਿਦਿਆਰਥਣ ਜਸ਼ਨਦੀਪ ਕੌਰ ਵਾਸਤੇ ਹਾਂ ਦਾ ਨਾਰਾ ਜ਼ਰੂਰ ਮਾਰਿਓ। ਭਵਿੱਖ ਦੇ ਵਿੱਚ ਵੀ ਇਸ ਮਸਲੇ ਦੇ ਬਾਬਤ ਕਿਸ ਤਰ੍ਹਾਂ ਦੇ ਉਤਰਾਅ ਚੜ੍ਹਾਅ ਆਉਂਦੇ ਨੇ, ਇਨਸਾਫ ਕਦੋਂ ਤੱਕ ਪਰਿਵਾਰ ਨੂੰ, ਇਲਾਕੇ ਵਾਲੇ ਲੋਕਾਂ ਨੂੰ ਮਿਲ ਪਾਉਂਦਾ ਹੈ, ਆਉਣ ਵਾਲੇ ਸਮੇਂ ਦੇ ਵਿੱਚ ਵੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।